ਵਾਹਿਗੁਰੂ जी की फतेह। ਅਮਰੀਕਾ ਦੇ ਵਿੱਚ ਸਪੈਕਟਰਮ RCN ਤੇ ਸ਼ਾਵਾ TV ਰਾਹੀਂ, ਕੈਨੇਡਾ ਦੇ ਵਿੱਚ ਬੈਲ ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, roku, ਜਾਦੂ TV, TV84 ਦੀ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਪਿਛਲੇ ਦਿਨੀ ਭਾਰਤ ਦੀ ਸਭ ਤੋਂ ਵੱਡੀ ਸਟੇਟ ਉੱਤਰ ਪ੍ਰਦੇਸ਼ ਵਿੱਚ ਭਾਜਪਾ ਨੂੰ ਬਹੁਮਤ ਮਿਲਣ ਤੋਂ ਬਾਅਦ ਹਿੰਦੂਤਵੀ ਵਿਵਾਦਤ ਚਿਹਰੇ ਯੋਗੀ ਆਦਿੱਤਿਆਨਾਥ ਨੂੰ UP ਦਾ ਮੁੱਖ ਮੰਤਰੀ ਬਣਾਇਆ ਗਿਆ। BJP ਦੇ ਇਸ ਕਦਮ ਤੋਂ ਬਾਅਦ ਹਿੰਦੂਤਵਾ ਨੂੰ ਲੈ ਕੇ ਦੁਨੀਆ ਭਰ ਵਿੱਚ ਚਰਚਾ ਹੋ ਰਹੀ ਹੈ ਅਤੇ ਭਾਜਪਾ ਨੂੰ ਹਿੰਦੂਤਵਾ ਦੀ ਪੁਸ਼ਤ ਪਨਾਹੀ ਦੇ ਮੁੱਦੇ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸੇ ਦੇ ਨਾਲ ਜਦੋਂ ਅਸੀਂ ਪੰਜਾਬ ਵਿੱਚ ਨਜ਼ਰ ਮਾਰਦੇ ਹਾਂ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਵੀ RSS ਵੱਲੋਂ ਬਿਨਾਂ ਸ਼ਰਤ ਹਮਾਇਤ ਦੇਣ ਦਾ ਐਲਾਨ ਕੀਤਾ ਗਿਆ। ਭਾਰਤ ਭਰ ਵਿੱਚ ਹਿੰਦੂਤਵਾ ਦੀ ਚੜ੍ਹਤ ਅਤੇ ਸਿੱਖਾਂ, ਮੁਸਲਮਾਨਾਂ, ਈਸਾਈਆਂ, ਬੋਧੀਆਂ ਸਮੇਤ ਹੋਰ ਘੱਟ ਗਿਣਤੀਆਂ ਵਿੱਚ ਸਹਿਮ ਦੇ ਮਾਹੌਲ ਸੰਬੰਧੀ ਅਤੇ ਪੰਜਾਬ ਨਾਲ ਸੰਬੰਧਿਤ ਕੁਝ ਹੋਰ ਮੁੱਦਿਆਂ ਤੇ ਅੱਜ ਦੇ ਸ਼ੋਅ ਵਿੱਚ ਅਸੀਂ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਾਂਗੇ, ਜੋ ਸਾਡੇ ਨਾਲ ਪਟਿਆਲਾ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਗਾਂਧੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਗਾਂਧੀ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਸ਼ੋਅ ਦੇ ਵਿੱਚ। ਥੈਂਕ ਯੂ ਜੀ, ਧੰਨਵਾਦ ਜੀ। ਡਾਕਟਰ ਗਾਂਧੀ, ਜਿਹੜੀਆਂ ਇਹ ਰੀਸੈਂਟ ਡਿਵੈਲਪਮੈਂਟਸ ਹੋਈਆਂ ਨੇ, ਖਾਸ ਤੌਰ ਤੇ ਜੇ ਅਸੀਂ UP ਤੋਂ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰੀਏ, ਜਿੱਥੇ ਯੋਗੀ ਆਦਿੱਤਿਆਨਾਥ ਨੂੰ UP ਦਾ ਚੀਫ ਮਿਨਿਸਟਰ ਬਣਾਇਆ ਗਿਆ, ਤਾਂ ਤੁਸੀਂ ਕੀ ਸੋਚਦੇ ਹੋ ਇਸ ਸਾਰੇ ਜਿਹੜਾ ਜੋ ਵਰਤਾਰਾ ਹੁਣ ਵਾਪਰ ਰਿਹਾ ਉੱਥੇ, ਉਹਦੇ ਤੋਂ ਬਾਅਦ ਵੀ ਜਿਹੜੇ ਉਹਨਾਂ ਨੇ 2-3 ਫੈਸਲੇ ਲਏ ਨੇ UP ਦੇ ਵਿੱਚ, ਜਿਹੜੇ ਅੰਦਰੂਨੀ ਮਸਲੇ ਹੈਗੇ ਆ ਉਹ ਘੱਟ ਗਿਣਤੀਆਂ ਨੂੰ ਕਿਵੇਂ ਇਫੈਕਟ ਕਰਦੇ ਆ? ਈਵਨ ਅੱਜ ਜਿਹੜੀ ਨਿਊਯਾਰਕ ਟਾਈਮਸ ਹੈਗੀ ਆ, ਉਹਨਾਂ ਨੇ ਵੀ ਐਡੀਟੋਰੀਅਲ ਲਿਖਿਆ ਇਹਦੇ ਉੱਪਰ ਕਿ ਜਿਹੜਾ ਇਹ ਹਿੰਦੂਤਵਾ ਦਾ ਰਾਈਜ਼ ਹੈਗਾ ਭਾਰਤ ਦੇ ਵਿੱਚ ਹੋ ਰਿਹਾ ਤੇ ਜਿਹੜੀ ਸਰਕਾਰ ਦੀ ਪੁਸ਼ਤ ਪਨਾਹੀ ਹੈਗੀ ਹੈ ਇਸ ਥਾਟ ਨੂੰ, ਇਹ ਬਹੁਤ ਖਤਰਨਾਕ ਹੈ। ਸੋ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਘੱਟ ਗਿਣਤੀਆਂ ਦੇ ਲਈ ਭਾਰਤ ਦੇ ਵਿੱਚ ਇਹ ਕੀ ਸੰਦੇਸ਼ਾ ਹੈਗਾ ਜਾਂ ਕੀ ਸਿਗਨੀਫੀਕੈਂਸ ਹੈਗੀ ਹੈ ਇਹਦੀ? ਦੇਖੋ ਜੀ, ਇਹ ਜਿਹੜੀ ਮਤਲਬ ਯੋਗੀ ਆਦਿੱਤਿਆਨਾਥ ਦਾ UP ਵਿੱਚ ਜੋ ਉਹਨੂੰ ਸਥਾਪਿਤ ਕੀਤਾ ਗਿਆ ਹੈਗਾ ਹੈ, ਜਾਂ ਚੀਫ ਮਿਨਿਸਟਰ ਬਣਾਇਆ ਗਿਆ ਹੈਗਾ ਹੈ, ਤੇ ਇਹ ਜਿਹੜੇ ਸਿਆਸਤ ਨੂੰ ਸੱਚੀ ਦੇਖਣ ਵਾਲੇ ਅਖਬਾਰ ਦੀਆਂ ਸੁਰਖੀਆਂ ਪੜ੍ਹਨ ਵਾਲੇ ਜੋ ਲੋਕ ਨੇ ਜਾਂ ਦੋਸਤ ਨੇ, ਉਹਨਾਂ ਵਾਸਤੇ ਇੱਕਦਮ ਅਚੰਭੇ ਵਾਲੀ ਗੱਲ ਹੋ ਸਕਦੀ ਹੈਗੀ ਹੈ ਕਿ ਵੀ ਇਹ ਕੀ ਹੋ ਗਿਆ ਹੈਗਾ ਹੈ, ਇਹ ਠੀਕ ਨਹੀਂ ਹੋਇਆ ਹੈਗਾ ਹੈ। ਪਰ ਜਿਹੜੇ ਮਤਲਬ ਗੱਲਾਂ ਦੀ ਤਹਿ ਤੱਕ ਕਰਦੇ ਨੇ ਲੋਕੀ, ਜਾਂ ਸਿਆਸਤ ਨੂੰ ਡੂੰਘਾਈ 'ਚ ਜਾਂ ਮਤਲਬ ਇਲਜ਼ਾਮ ਤੱਕ ਕਿਸੇ ਵੀ ਗੱਲ ਨੂੰ ਪਹੁੰਚਾਉਣ ਦੀ ਰੁਚੀ ਰੱਖਦੇ ਹੈਗੇ ਆ, ਉਹਨਾਂ ਵਾਸਤੇ ਕੋਈ ਕੰਪਾ ਨਹੀਂ ਹੈਗਾ ਜੋ ਕਿ ਆਦਿੱਤਿਆਨਾਥ ਦਾ। ਜੇ ਤੁਸੀਂ ਇਹ ਸਾਰੇ ਨੂੰ ਫੋਲੋ ਕਰਦੇ ਹੋਵੋਗੇ ਤਾਂ ਗੁਜਰਾਤ ਮਾਡਲ ਸੀਗਾ ਇੱਕ, ਜਿਹਦੇ BJP ਨੇ ਲੰਮਾ ਸਮਾਂ 3 ਟਰਮ ਮੋਦੀ ਸਾਹਿਬ ਨੇ ਉੱਥੇ ਮਤਲਬ ਇੱਕ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਕਿ beat them into submission and kill them with a deer hug, ਤੇ ਉਹ ਮਤਲਬ ਉਹਨਾਂ ਨੂੰ ਜੱਫੀ ਲੈ ਕੇ ਕੁੱਟ ਕੇ ਮਾਰਨਾ ਹੈਗਾ ਤੇ ਐਨ ਥੱਲੇ ਲਾ ਕੇ ਰੱਖਣਾ ਹੈਗਾ। ਉਹ ਮਾਡਲ ਜਿਹੜਾ ਗੁਜਰਾਤ 15 ਸਾਲ 'ਚ ਆਇਆ ਹੈਗਾ ਹੈ, ਤੇ ਜਿਹਦੇ 'ਚ ਸਾਰੇ 15 ਸਾਲਾਂ ਦੌਰਾਨ ਇੱਕ ਵੀ ਮੁਸਲਿਮ ਨੂੰ ਅਸੈਂਬਲੀ ਦੀ ਟਿਕਟ ਨਹੀਂ ਦਿੱਤੀ ਹੈਗੀ ਗੁਜਰਾਤ ਵਿੱਚ। ਤੇ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਹੋਈਆਂ, ਇੱਕ ਵੀ ਮੁਸਲਿਮ ਨੂੰ ਇਹਨਾਂ ਨੇ ਇੱਕ ਨੂੰ ਦਿੱਤੀ ਸੀ, ਜੋ ਵੀ ਮਤਲਬ ਮੁਸਲਿਮ ਕਾਬੀਆ ਮਤਲਬ ਹਿੰਦੂਆਈਜੇਸ਼ਨ ਹੋ ਚੁੱਕਿਆ ਪੂਰਾ ਹੈਗਾ ਹੈ। ਤੇ ਇਹਨਾਂ ਨੇ ਜਿਹੜੀ ਨੁਮਾਇੰਦਗੀ ਨਹੀਂ ਕੀਤੀ ਇਹਨਾਂ ਨੇ ਲੋਕ ਸਭਾ ਚੋਣਾਂ ਦੀ। ਉਹ ਕਹਿੰਦੇ ਨੇ ਕਿ ਸਬਕਾ ਸਾਥ ਸਬਕਾ ਵਿਕਾਸ, ਤੇ ਜਿਹੜਾ ਸਬਕਾ ਵਿਕਾਸ ਹੈ ਉਹਦੀ ਜਿਹੜੀ ਪਹਿਲੀ ਕੜੀ ਹੈਗੀ ਹੈ, ਪਹਿਲੀ ਪੌੜੀ ਹੈਗੀ ਹੈ, ਉਹ ਹੈਗੀ ਸਿਆਸੀ ਨੁਮਾਇੰਦਗੀ ਦੀ, ਪੋਲੀਟੀਕਲ ਨੁਮਾਇੰਦਗੀ ਦੀ, ਪੋਲੀਟੀਕਲ ਰਿਪਰੈਜ਼ੈਂਟੇਸ਼ਨ ਦੀ ਇਨ ਦਾ ਗਿਵਨ ਸਿਸਟਮ ਜੋ ਹਿੰਦੁਸਤਾਨ ਚੱਲਦਾ ਹੈਗਾ। ਜਦ ਤੁਸੀਂ ਉੱਥੇ ਵਿਕਾਰੀ ਹੋਈ ਬੈਠੇ ਹੋ ਤਾਂ ਸਬਕਾ ਨਾ ਤਾਂ ਉਹ ਸਬਕਾ ਸਾਥ ਹੋ, ਸਬਕਾ ਵਿਕਾਸ ਵਾਲੀ ਗੱਲ ਦਰੁਸਤ ਹੈਗੀ ਹੈ, ਉਹ ਵੀ ਧੋਖਾ ਹੈਗੀ ਹੈ, ਫਰੋਡ ਹੈਗੀ ਹੈ। ਤੇ ਨਾ ਹੀ ਕੋਈ ਮਤਲਬ ਕੋਈ ਜਿਹੜੀ ਬਾਕੀ ਕਲੇਮ ਕਰਦੇ ਨੇ ਉਹ ਮਤਲਬ ਉਹ 'ਚ ਕੋਈ ਤੱਤ ਨਜ਼ਰ ਆਉਂਦਾ ਜੀ। ਸੋ ਉਸ ਤੋਂ ਬਾਅਦ UP ਇਲੈਕਸ਼ਨ ਹੋਏ ਨੇ ਜੀ। ਦੇਖੋ ਤੁਸੀਂ ਐਡੀ ਬੜੀ ਸਟੇਟ ਹੈਗੀ ਹੈ, 20-21 ਕਰੋੜ ਦੀ ਆਬਾਦੀ ਹੈ, ਪਾਕਿਸਤਾਨ ਤੋਂ ਵੀ ਸਮਝ ਲਓ ਡੂਢੀ ਆਬਾਦੀ ਹੈਗੀ ਹੈ, ਤੇ ਉਹ ਮਤਲਬ ਇੱਕ ਪੂਰਾ ਦੇਸ਼ ਹੈ, ਦੇਸ਼ ਦੇ ਵਿੱਚ ਇੱਕ ਦੇਸ਼ ਹੈਗਾ ਹੈ। ਹਿੰਦੀ ਹਾਰਟਲੈਂਡ 'ਚ ਜੋ ਇੱਕ ਨਮੋਸ਼ੀ ਭਰੀ ਹਾਰ ਹੋਈ ਸੀ ਬਿਹਾਰ ਵਿੱਚ ਅੱਜ ਤੋਂ ਤਕਰੀਬਨ 1.5 ਸਾਲ ਪਹਿਲਾਂ, ਉਹ ਮਤਲਬ ਉਹ ਤੋਂ ਬਾਅਦ ਜਿਹੜੀ ਅੱਜ ਜਿੱਤ ਹੈਗੀ ਹੈ
इन्हें मतलब ये दर्शा दिता है कि और कि हिंदुस्तान की दिशा हैगी आने वाले समय जी पहला किसी बात जिसमें पहला किसी को भुलेखा हो सकता है उन्हें हम दर्शा दिता कि हिंदुस्तान बीजेपी ने डिसीजनली एक फैसला कर दिया है कि मुसलमान हो, हिंदू हो, सिख हो, ईसाई हो, कोई भी घट गिनती हो या कोई मतलब हिंदुत्व विरोधी हैगी है उसकी परवाह किए बगैर या हिंदू वोट है इनू किसी मतलब कंसोलिडेट कर लो तो उस तो बाद परवाह करो अपने जिद्दे में चलो जो कोई जेड़ा भी कोई अगे आता है उन्होंने तुसी मतलब दबा दो आवाजा उच्चियां करके हिंदुत्व दियाँ कुछ जो पिछले सारा कुछ रहा आप परिचय ध्यान कि जिस तरह इन्होंने बीच कंट्रोवर्सी से लव जिहाद से जो भी बंदे ने माड़ी कोई रैशनल आवाज कोई तर्क संगत आवाज रखी हैगी है या अपना कोई सहज कमेंट भी किया है जिमें शाहरुख खान ने या आमिर खान ने उन्होंने ही कहा कि मेरी वाइफ कहनी मैं डर लगता है या किसी ने कहा कि मतलब ये ठीक नहीं है तो किन्ने सारा मुल्क किन्ने सारा देश कि जिन्होंने कहना ना कि खुले छड़ दिते मतलब कट्टण वास्ते वो इन्होंने मतलब उन्होंने मतलब एक किस्म का मतलब डरा के धमका के उन्होंने बीट दैम इनटू सबमिशन वो एटीट्यूड ਤਿਆਰ ਕੀਤਾ ਹੈਗਾ ਜੀ ਬਿਲਕੁਲ ਡਾਕਟਰ ਗਾਂਧੀ ਜਿਵੇਂ ਜੇ ਅਸੀਂ ਇਹਨੂੰ ਇੱਕ ਬ੍ਰੌਡਰ ਕੰਟੈਕਸਟ ਦੇ ਵਿੱਚ ਵੀ ਦੇਖਣਾ ਹੋਵੇ ਤਾਂ ਜਿਹੜੀਆਂ ਹਿਊਮਨ ਰਾਈਟਸ ਦੀਆਂ ਘਟਨਾਵਾਂ ਹਿਊਮਨ ਰਾਈਟਸ ਦੇ ਹਨਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਯੂਪੀ ਦੇ ਵਿੱਚੋਂ ਜਾਂ ਓਵਰਆਲ ਜਿਹੜੀ ਇਸ ਆਈਡੀਓਲੋਜੀ ਦੇ ਰਾਈਜ਼ ਦੇ ਨਾਲ ਸੰਬੰਧਿਤ ਹੈਗੀਆਂ ਨੇ ਉਹ ਇੰਟਰਨੈਸ਼ਨਲ ਕਮਿਊਨਿਟੀ ਦਾ ਵੀ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਈਵਨ ਕੱਲ ਪਰਸੋਂ ਦੀ ਖਬਰ ਹੈਗੀ ਹੈ ਕਿ ਇੱਥੋਂ US ਤੋਂ 107 ਹੈਗੇ ਆ ਕਾਂਗਰਸਮੈਨ ਉਹਨਾਂ ਨੇ ਲਿਖਿਆ ਹੈਗਾ ਭਾਰਤ ਦੀ ਜਿਹੜੀ ਸਰਕਾਰ ਹੈਗੀ ਹੈ ਕਿ ਉੱਥੇ ਇੱਦਾਂ ਦੀਆਂ ਜਿਹੜੀਆਂ ਵਾਰਦਾਤਾਂ ਨੇ ਉਹਨਾਂ ਨੂੰ ਠੱਲ ਪਾਈ ਜਾਵੇ ਤੇ ਨਾਲ ਹੀ ਜਿਹੜੀ ਕੰਪੈਸ਼ਨ ਇੰਟਰਨੈਸ਼ਨਲ ਇੱਕ NGO ਹੈਗੀ ਹੈ ਉਹਨਾਂ ਦਾ ਬਿਲੀਅਨਸ ਆਫ ਡਾਲਰਸ ਦਾ ਜਿਹੜਾ ਉੱਥੇ ਕੰਮਕਾਰ ਚੱਲ ਰਿਹਾ ਹੈਗਾ ਉਹਨੂੰ ਰੋਕਿਆ ਗਿਆ ਪਿਛਲੇ ਸਮੇਂ ਦੇ ਵਿੱਚ ਤੇ ਜਿਹੜੀਆਂ ਇਹ ਘਟਨਾਵਾਂ ਨੇ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਘੱਟ ਗਿਣਤੀਆਂ ਦੇ ਉੱਤੇ ਜਿਹੜਾ ਇਹ ਗਲਬਾ ਹੈਗਾ ਇਹ ਜਾ ਕੇ ਖਤਮ ਕਿੱਥੇ ਹੋਵੇਗਾ देखो जी तुहाडी गल बिल्कुल ठीक है कि ना सिर्फ घट गिनतियां की आवाज़ में भी दबाया गया बल्कि कोई भी जी तर्क वाली आवाज़ सी कोई रीजनिंग सी उन्होंने भी दबाया गया तो बहुत एक पिछले अरसे 2-3 साल जो नई सरकार आई है डॉक्टर दरोलकर होया संसारे होया या मतलब कलबुर्गी से एक तरकशील बंदे से बहुत अंधविश्वास के खिलाफ काम करने वाले से उन्होंने एक बड़ी गुमनाम जी संस्था है हिंदू सनातन संस्था जी कभी चर्चा नहीं सुनी सी उन्होंने तिना इको ढंग न कतल किया गया और तीनों ही मतलब तरकशील विचार के धार्मिक से अंधविश्वासों के खिलाफ काम करते थे उस इसी तरह होर भी जिथे भी चाहे वो मुरुगन एक राइटर है तमिलनाडु उन्होंने मतलब वो मतलब दबाव पा के उसके खिलाफ गुंडागर्दी करके उन्होंने देखनी बंद कराई हैगी है चाहे वो चंडीगढ़ के कलाग्राम चौक ये कहते कलाकृतियां अश्लील हैगियां वो चुकाई गई हैगियां चाहे वो मतलब बीच की कंट्रोवर्सी हैगी है वो सारे कुछ जो है हिंदुस्तान दियां घट गिनतियां वास्ते हिंदुस्तान दियां जिन्नियां भी जमहूरी जथेबंदियां हैगियां या जमहूरीयत को प्यार करने वाले लोग हैगे है फेडरलिज्म के हामी लोग हैगे है हिंदुस्तान में मतलब वख-वख धर्मां दा जातां दा या मतलब भाषावां दा गुलदस्ते तौर देखते हैं आज़ादी का निग मन की जी इच्छा रखते हैं उन्होंने सारे वास्ते हिंदुत्व के एजेंडे का इस रूप में जाहिर हो जाना और नंगे चिट्टे रूप में होने मतलब अगे बढ़ाने आदित्यनाथ योगी आदित्यनाथ जी उन्होंने उत्थे मतलब यूपी का सब तो बड़ी स्टेट का चीफ मिनिस्टर बना देना और उन्हें आन सारी यह तुगलकी फरमान जारी करना पूरी चीज नहीं पानिया देखो कि साधु नंगे तक फिर सकते है जी बिल्कुल फिर सकते हैं उन्होंने आजादी है पर कुड़ियां जीन नहीं पा सकती कि बाकी जरा हर तरह की जी पिक्चरखाने बंद कर दिते गए है जोड़ा कि बिल्कुल ही एक एंटी डेमोक्रेटिक और बंदे की जी आज़ादी हैगी है खान पीन की
ਉਹਦੇ ਤੇ ਮਤਲਬ ਇੱਕ ਬਹੁਤ ਵੱਡਾ ਹਮਲਾ ਹੈਗਾ। ਇਹਦਾ ਜੀ ਸ਼ੁਰੂਆਤੀ 2-4 ਦਿਨ ਹੈਗੇ, ਆਉਣ ਵਾਲੇ ਸਮੇਂ 'ਚ ਹੋਰ ਕੀ ਹੋਊਗਾ। ਤੇ ਮੈਨੂੰ ਲੱਗਦਾ ਕਿ ਜਿਵੇਂ ਉਹ ਮੰਦਰ ਦੇ ਹੀ ਬਣਾਏਗੇ, ਜਿਹੜੀ ਇਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਬੀਜੇਪੀ ਨੇ ਹੁਣ ਇੱਕ ਨਾ ਹੁਣ ਲੋਕਾਂ ਨੂੰ ਬਹੁਤ ਗੱਲਾਂ ਨਾ ਜਦੋਂ ਬਾਰ-ਬਾਰ ਕਹੀ ਜਾਓ ਬਾਰ-ਬਾਰ ਘਟਨਾਵਾਂ ਹੋਈ ਜਾਣ ਤਾਂ ਜਿਹੜੀ ਸਮਾਜ ਦੀ ਸੈਂਸਿਟੀਵਿਟੀ ਹੈ, ਸੰਵੇਦਨਸ਼ੀਲਤਾ ਉਹ ਘੱਟ ਜਾਂਦੀ ਜੀ ਬਿਲਕੁਲ ਹੈਲੋ ਉਹ ਘੱਟ ਜਾਂਦੀ ਜੀ। ਸੋ ਜਿੰਨੀ ਬਾਰ-ਬਾਰ ਇਹ ਗੱਲਾਂ ਕਰਦੇ ਨੇ ਜਾਂ ਜਿੰਨੇ ਲੋਕ ਕਰਦੇ ਨੇ, ਜਿੰਨੀ ਉਹਨਾਂ ਨੂੰ ਜਿੰਨੇ ਜ਼ੋਰ ਨਾਲ ਕਰਦੇ ਨੇ, ਉਹਦੇ ਨਾਲ ਲੋਕਾਂ ਨੇ ਰਿਐਕਟ ਵੀ ਨਹੀਂ ਮਤਲਬ ਉਸ ਤਰ੍ਹਾਂ ਕਰ। ਹਰ ਗੱਲ ਤੇ ਕੌਣ ਰਿਐਕਟ ਕਰੀ ਜਾਊਗਾ। ਹੁਣ ਅੱਜ ਯੂਪੀ ਜੋ ਹੋਇਆ, ਸ਼ਾਹਰੁਖ ਖਾਨ ਨਹੀਂ ਬੋਲੂਗਾ ਔਰ ਜਵੇਦ ਅਖਤਰ ਨਹੀਂ ਬੋਲੂਗਾ ਜਾਂ ਮਤਲਬ ਸ਼ਿਵਾਨਾ ਨਹੀਂ ਬੋਲੂਗੀ। ਅਸੀਂ ਬੋਲਾਂਗੇ ਕਿ ਉਹ ਲੋਕਾਂ ਨੇ ਉਹਨਾਂ ਵਾਸਤੇ ਸਿਰਫ ਇੱਕ ਮੁੱਦਾ ਹੈਗਾ। ਸਾਡੇ ਵਾਸਤੇ ਇੰਡੀਅਨ ਸਟੇਟ ਦੇ ਜਿਹੜੇ ਕਰੈਕਟਰ ਹੈ ਉਹਦੇ ਅਨੇਕਾਂ ਮੁੱਦਿਆਂ ਚੋਂ ਇੱਕ ਮੁੱਦਾ, ਇਸ ਕਰਕੇ ਔਰ ਸਾਡੀ ਜਿਹੜੀ ਲੜਾਈ ਹੈ ਉਹ ਲੰਬੀ ਹੈਗੀ ਹੈ। ਔਰ ਸਾਡੀ ਜਿਹੜੀ ਸਮਾਜਿਕ ਸਿਆਸੀ ਸਰਗਰਮੀ ਹੈ ਉਹ ਇਹਨਾਂ ਤਾਕਤਾਂ ਨਾਲ ਟੱਕਰ ਵਿੱਚ ਪਈ ਹੈਗੀ ਹੈ। ਇਹਨਾਂ ਤਾਕਤਾਂ ਦੇ ਖਿਲਾਫ ਇੱਕ ਫੈਡਰਲ ਇੰਡੀਆ, ਇੱਕ ਜਮਹੂਰੀ ਹਿੰਦੁਸਤਾਨ, ਜਿਹਦੇ ਵਿੱਚ ਸਾਰੀਆਂ ਮਤਲਬ ਲੋਕਾਂ ਨੂੰ ਮਤਲਬ ਆਜ਼ਾਦੀ ਹੋਊਗੀ। ਔਰ ਜਿਹੜਾ ਮਨੁੱਖ ਦਾ ਭਵਿੱਖ ਹੈ ਸਾਡੇ ਮੁਤਾਬਕ, ਮੇਰੇ ਮੁਤਾਬਕ ਜਿਹੜਾ ਮਨੁੱਖ ਦਾ ਭਵਿੱਖ ਹੈ ਉਹ ਮੋਰ ਫਰੀडम, ਮੋਰ ਡੈਮੋਕ੍ਰੇਸੀ ਐਂਡ ਮੋਰ ਫੈਡਰਲਿਜ਼ਮ ਉਹਦੇ ਵਿੱਚ ਪਿਆ ਹੈਗਾ, ਨਾ ਕਿ ਇਹਦੇ ਉਲਟ ਹੈਗਾ ਜੀ। ਸੋ ਅੱਜ ਤਾਂ ਲੜਾਂਗੇ ਜੀ, ਅੱਜ ਤਾਂ ਇਹਦੇ ਖਿਲਾਫ ਬੋਲਾਂਗੇ ਜੀ, ਜਿੰਨੀ ਆਪਣੀ ਤਾਕਤ ਲਾਵਾਂਗੇ। ਪਰ ਬਹੁਤ ਸਾਰੇ ਲੋਕ ਨਾ ਦੇ ਹੈਵ ਬੀਨ ਬੀਟਨ ਇਨਟੂ ਸਬਮਿਸ਼ਨ। ਜਿਹੜੇ ਬੁੱਧੀਜੀਵੀ ਹੈ ਬਹੁਤ ਸਾਰੇ, ਜਿਹੜੇ ਪਹਿਲਾਂ ਰੈਕਟ ਕਰਦੇ ਸੀ ਲਵ ਜਿਹਾਦ ਤੇ ਜਾਂ ਮਤਲਬ ਬੀਫ ਕੰਟਰੋਵਰਸੀ ਤੇ, ਉਹ ਹੁਣ ਦੇਖੋ ਨਾ ਕਿਸੇ ਦਾ ਬਿਆਨ ਨਹੀਂ ਆ ਰਿਹਾ, ਬਿਕੋਜ਼ ਦੇ ਹੈਵ ਬੀਨ ਬੀਟਨ ਇਨਟੂ ਸਬਮਿਸ਼ਨ। ਇਹ ਨੀਤੀ ਹੁੰਦੀ ਹੈ ਜੀ, ਇਹਨਾਂ ਨੇ ਇਹ ਪ੍ਰਣਾਲੀ ਹੈਗੀ ਹੈ ਔਰ ਆਪ ਕਾਮਯਾਬ ਹੋਈ ਜਾ ਰਹੇ ਨੇ। ਔਰ ਜਿਹੜਾ ਇਹ ਅਪਾਇੰਟਮੈਂਟ ਹੈਗੀ ਹੈ, ਉਸ ਤੋਂ ਬਾਅਦ ਜੇ ਨਿਰਣੇ ਹੈਗੇ ਹੈ, ਉਸ ਤੋਂ ਬਾਅਦ ਜਿਵੇਂ ਮੁਲਕ ਨੇ ਐਕਸੈਪਟ ਕਰ ਲਿਆ ਹੈਗਾ, ਮਨੋਰਟੀ ਤੱਕ ਉਹਨੂੰ ਵੱਡੀ ਮਨੋਰਟੀ, ਮੁਸਲਿਮ ਮਨੋਰਟੀ ਹੈ, ਚਾਹੇ ਅੰਦਰ ਕੁਛ ਮਰਜ਼ੀ ਕੋਈ ਅੰਦਰ ਲੈ ਕੇ ਬੈਠੇ ਹੋਣ, ਪਰ ਜਿਹਦੀ ਕਹੋਗੇ ਓਪਨ ਪ੍ਰੋਟੈਸਟ ਕਰ ਸਕਣ ਉਹ, ਜਾਂ ਸੜਕਾਂ ਤੇ ਆ ਸਕਣ, ਜਾਂ ਮਤਲਬ ਜਮਹੂਰੀਅਤ ਦੀ, ਧਰਮ ਨਿਰਪੱਖਤਾ ਦੀ ਜਾਂ ਆਪਣੇ ਹੱਕਾਂ ਦੀ ਗੱਲ ਕਰ ਸਕਣ, ਮਨੋਰਟੀ ਰਾਈਟਸ ਦੀ ਗੱਲ ਕਰ ਸਕਣ, ਉਹ ਨਹੀਂ ਹੋ ਰਿਹਾ ਜੀ। ਇਹ ਕਰਕੇ ਇੱਕ ਇਸ਼ਾਰਾ ਹੈਗਾ ਹੈ ਕਿ ਬੀਜੇਪੀ ਨੇ ਡਿਸੀਸਿਵਲੀ ਫੈਸਲਾ ਕਰ ਲਿਆ ਹੈਗਾ ਕਿ ਅਸੀਂ ਟੂ ਵੋਟ ਕੰਸੋਲੀਡੇਟ ਕਰਨਾ ਹੈਗਾ ਵਿਦ ਅਦਰ ਪੀਪਲ। ਜਿਹੜੀ ਸਿੱਖਾਂ ਦੀ ਗੱਲ ਹੈ ਇਹਦੇ ਵਿੱਚ ਥੋੜਾ ਜਿਹਾ ਇਹਨਾਂ ਨੂੰ ਫਰਕ ਰੱਖਣਾ ਹੈਗਾ, ਤੇ ਕਿਉਂਕਿ ਸਿੱਖਾਂ ਨੂੰ, ਬੌਧੀਆਂ ਨੂੰ, ਜੈਨੀਆਂ ਨੂੰ ਹਿੰਦੂ ਮੇਨ ਸਟ੍ਰੀਮ ਦਾ ਹਿੱਸਾ ਮੰਨਦੇ ਹੈਗੇ ਆ। ਇਸ ਕਰਕੇ ਹੋ ਸਕਦਾ ਇੱਥੇ ਮਤਲਬ ਕੁਛ ਰਿਆਇਤ ਦੀ ਵਰਤਣ ਔਰ ਸਿੱਖਾਂ ਨੂੰ ਇਹ ਲੱਗੇ ਕਿ ਨਹੀਂ ਮਤਲਬ ਸਿੱਖਾਂ ਦਾ ਕੁਛ ਹਿੱਸਾ ਜਿਵੇਂ ਰਾਸ਼ਟਰੀ ਸਿੱਖ ਸੰਗਤ ਹੈਗੀ ਹੈ ਉਹਦਾ ਚਲੋ ਹੈ, ਤੁਸੀਂ ਜਾਣਦੇ ਹੋ ਕਿ ਉਹਨਾਂ ਦਾ ਕੀ ਖਾਸਾ ਹੈਗਾ, ਕਿਵੇਂ ਬਣਾਈ ਹੈ, ਕਿਉਂ ਬਣਾਈ ਹੈਗੀ ਹੈ, ਬਾਕੀ ਆਮ ਸਿੱਖ ਵੀ ਜਿਹੜੇ ਭਾਰਤੀ ਆਰਥਿਕਤਾ ਤੇ ਭਾਰਤੀ ਸਮਾਜ ਦੇ ਰਚੇ ਪਿੱਛੇ ਹੈਗੇ ਹੈ, ਜਿਹਨਾਂ ਦੇ ਆਰਥਿਕ ਹਿੱਤ ਭਾਰਤੀ ਆਰਥਿਕਤਾ ਦੇ ਭਾਰਤੀ ਸਮਾਜ ਚੋਂ ਪਏ ਹੈਗੇ ਹੈ, ਉਹ ਵੀ ਸ਼ਾਇਦ ਕਹਿਣ ਕਿ ਵੀ ਇਸ ਤਰ੍ਹਾਂ ਦੀ ਹੈਗਾ ਜਾਂ ਮਤਲਬ ਉਹ ਵੀ ਕਿਉਂਕਿ ਸਹਿਮਤੀ ਸਾਰੇ ਕਾਸੇ ਨੂੰ ਦੇ ਦੇਣ। ਹਾਲਾਂਕਿ ਇਹਨੂੰ ਇਹ ਨਹੀਂ ਪਤਾ ਕਿ ਜਿਹੜੀ ਮਤਲਬ ਆਪਰੇਸ਼ਨ ਹੈਗਾ ਹੈ ਮਨੋਰਟੀ ਦਾ, ਉਹ ਮਤਲਬ ਉਹ ਕਿੰਨਾ ਗੈਰ ਜਮਹੂਰੀ ਹੈ ਇੱਕ ਸਿੱਖ ਹੋਣ ਦੇ ਨਾਤੇ। ਇਸ ਕਰਕੇ ਨਹੀਂ ਕਿ ਉਹਨਾਂ ਨਾਲ ਅੱਜ ਕੁਛ ਨਹੀਂ ਹੋ ਰਿਹਾ ਜਾਂ ਘੱਟ ਹੋ ਰਿਹਾ, ਹਾਲਾਂਕਿ ਉਹਨਾਂ ਨਾਲ ਘੱਟ ਨਹੀਂ ਹੋ ਰਿਹਾ। ਪਤਾ ਹੀ ਹੈ ਕਿ ਤੁਸੀਂ ਸੋਚ ਪਰਿਪੱਕ ਜਾਣਦੇ, ਸਾਰਾ ਪੰਜਾਬ ਜਾਣਦਾ, ਸਾਰਾ ਹਿੰਦੁਸਤਾਨ, ਸਾਰੀ ਦੁਨੀਆ ਜਾਣਦੀ ਹੈ ਕਿ ਕਿਵੇਂ ਆਪਰੇਸ਼ਨ ਪ੍ਰੋਡਿਊਸ ਕਰ, ਕਿਵੇਂ ਦਿੱਲੀ ਤੱਕੇ ਕਿੰਨੇ ਹਜ਼ਾਰਾਂ ਸਿੱਖ ਨੌਜਵਾਨਾਂ ਦਾ ਝੂਠੇ ਪੁਲਿਸ ਮੁਕਾਬਲਿਆਂ ਦੇ ਕਤਲ, ਤੇ ਉਸ ਤੋਂ ਬਾਅਦ ਇੱਕ ਲਗਾਤਾਰ ਸਿੱਖਾਂ ਨੂੰ ਡੈਮੋਨਾਈਜ਼ ਕਰਕੇ, ਰਾਖਸ਼ ਬਣਾ ਕੇ ਪੇਸ਼ ਕਰਕੇ ਹਿੰਦੁਸਤਾਨ ਜੋ ਕਾਂਗਰਸ ਪਾਰਟੀ ਨੇ 480 ਕਈ ਵਾਰ ਹਿੰਦੁਸਤਾਨ ਦੇ ਸਿਆਸੀ ਇਤਿਹਾਸ ਵਿੱਚ ਹਾਸਲ ਕੀਤੀਆਂ ਪੋਸਟ 84 ਜਿਹੜਾ ਸੀਗਾ ਜਾਂ ਆਪਰੇਸ਼ਨ ਪ੍ਰੋਡਿਊਸ ਕਰਨ ਤੋਂ ਬਾਅਦ। ਤੇ ਉਹਦੇ ਵਿੱਚ ਤੁਸੀਂ ਦੇਖੋ, ਤੁਸੀਂ ਇਸ ਕਰਕੇ ਭੁੱਲਣਾ ਨਹੀਂ ਚਾਹੀਦਾ ਕਿ ਵੀ ਜੇ ਚਾਹੇ ਇੱਕ ਉਸ ਤਰ੍ਹਾਂ ਟਾਰਗੇਟ ਨਹੀਂ ਹੈਗੇ ਹੈ, ਪਰ ਜੇ ਦੂਜੀਆਂ ਘੱਟ ਗਿਣਤੀਆਂ ਟਾਰਗੇਟ ਹੈਗੀ, ਜੇ ਮੁਸਲਮਾਨ ਟਾਰਗੇਟ ਹੈਗੇ ਤਾਂ ਸਾਡੇ ਵਾਸਤੇ ਉਨਾ ਹੀ ਕੰਸਰਨ ਬਣਦਾ, ਉਨਾ ਹੀ ਸਾਨੂੰ ਜੋੜਨਾ ਵੱਜ ਬੁਲੰਦ ਕਰਨੀ ਚਾਹੀਦੀ, ਜਿੰਨੇ ਜੇ ਸਾਡੇ ਤੇ ਹੋਵੇ ਤਾਂ ਅਸੀਂ ਕਰੀਏ।
ਜੀ ਡਾਕਟਰ ਗਾਂਧੀ, ਜੇ ਇਹਨੂੰ ਅਸੀਂ ਪੰਜਾਬ ਦੇ ਹਵਾਲੇ ਨਾਲ ਦੇਖਣਾ ਹੋਵੇ, ਜਿਵੇਂ ਤੁਸੀਂ ਰਾਸ਼ਟਰੀ ਸਿੱਖ ਸੰਗਤ ਦੀ ਗੱਲ ਕੀਤੀ ਹੈ, ਤਾਂ ਪਿਛਲੇ ਦਿਨਾਂ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਰਾਸ਼ਟਰੀ ਸਿੱਖ ਸੰਗਤ ਨੇ, ਜਿਹੜੀ RSS ਦੀ ਇੱਕ ਬਾਡੀ ਹੈਗੀ ਆ, ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਬਿਨਾਂ ਸ਼ਰਤ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਤਾਂ ਜਿਹੜੀ ਪੰਜਾਬ ਦੇ ਵਿੱਚ ਹੁਣ ਨਵੀਂ ਸਰਕਾਰ ਬਣੀ ਹੈ, ਇਸ ਸਾਰੇ ਮੁੱਦੇ ਦੇ ਉੱਤੇ ਜਿਹਦੇ ਤੇ ਅਸੀਂ ਗੱਲਬਾਤ ਕਰ ਰਹੇ ਹਾਂ, ਹਿੰਦੂਤਵਾ ਦੇ ਮੁੱਦੇ ਦੇ ਉੱਤੇ ਉਹਦੀ ਕੀ ਲਾਈਨ ਹੋਊਗੀ, ਉਹਦਾ ਕੀ ਲਾਈਨ ਆਫ ਐਕਸ਼ਨ ਹੋਊਗਾ? ਤੁਸੀਂ ਕੀ ਸਮਝਦੇ ਹੋ ਕਿ ਉਹ ਇਹਨੂੰ ਕਿਵੇਂ ਦੇਖਦੇ ਨੇ? ਕੈਪਟਨ ਅਮਰਿੰਦਰ ਸਿੰਘ ਦਾ ਆਪਣਾ ਕੀ ਸਟੈਂਡ ਹੈਗਾ ਇਹਦੇ ਤੇ ਜਿਹੜੀ ਉਹਨਾਂ ਦੀ ਸਰਕਾਰ ਹੈਗੀ ਹੈ, ਉਹ ਕਿਸ ਨੀਤੀ ਦੇ ਤਹਿਤ ਇਹਨੂੰ ਆਉਣ ਵਾਲੇ ਸਮੇਂ ਦੇ ਵਿੱਚ ਡੀਲ ਕਰੂਗੀ? ਦੇਖੋ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜੋ ਆਈ ਹੈਗੀ ਹੈ, ਪਹਿਲੀ ਗੱਲ ਤਾਂ ਹੈ ਕਿ ਜਿਹੜੇ ਲੋਕਾਂ ਨੂੰ ਲੱਗਦਾ ਕਿ ਕਾਂਗਰਸ ਦੀ ਸਰਕਾਰ ਆ ਗਈ ਹੈਗੀ ਹੈ, ਉਹ ਜਾਂ ਕਾਂਗਰਸ ਨੇ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਇਹਦੀਆਂ ਗਲਤੀਆਂ ਮਾਫ ਕਰਕੇ ਮਾਨਤਾ ਦਿੱਤੀ, ਦਿਲਾਂ 'ਚ ਥਾਂ ਦੇ ਦਿੱਤਾ ਹੈਗਾ। ਇਹ ਗਲਤ ਹੈਗਾ ਜੀ। ਇਹ ਕੈਪਟਨ ਦੀ ਸਰਕਾਰ ਆਈ ਹੈ, ਇਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਹੈ, ਜਿਹਦੀ ਕੁਝ ਸ਼ਖਸੀਅਤ ਦੀ ਵਿਲੱਖਣਤਾਵਾਂ ਹੈਗੀਆਂ, ਚਾਹੇ ਉਹ ਸਿਆਸੀ ਦੇ ਜੰਗਾਂ ਦੇ ਖਿਲਾਫ, ਚਾਹੇ ਪੇਸ਼ੈਂਟ ਅਬਿਊਜ਼ ਕਰਨ ਤੋਂ ਬਾਅਦ ਉਹ ਅਸਤੀਫਾ ਦੇਣ ਦੀ ਗੱਲ ਹੋਵੇ, ਜਿਹਦੇ ਵਿੱਚ ਪੰਜਾਬੀ ਅਤੇ ਸਿੱਖਾਂ ਦਾ ਉਹਨਾਂ ਨੇ ਮਤਲਬ ਇੱਕ ਕਿਸਮ ਦਾ ਉਹ ਮਤਲਬ ਜਿਹੜਾ ਦਰਦ ਸੀਗਾ, ਉਹਦੀ ਨੁਮਾਇੰਦਗੀ ਕੀਤੀ ਹੈਗੀ ਹੈ। ਚਾਹੇ ਉਹ ਵਾਟਰ ਟਰਮੀਨੇਸ਼ਨ ਆਫ ਵਾਟਰ ਟ੍ਰੀਟੀਜ਼ ਐਕਟ 2004 ਹੋਵੇ, ਜਿਹਦੇ 'ਚ ਉਹਨਾਂ ਨੇ ਪੰਜਾਬ ਦੇ ਹਿੱਤਾਂ ਦੀ ਨੁਮਾਇੰਦਗੀ ਕੀਤੀ ਹੈਗੀ ਹੈ, ਔਰ ਅਭੀ ਕਿਸਾਨੀ ਵੀ ਪੰਜਾਬ ਦੀ ਓਰੀਜਨਲ ਇੱਕ ਡਿਮਾਂਡ ਹੈ ਜਾਂ ਓਰੀਜਨਲ ਐਸਪੀਰੇਸ਼ਨ ਹੈਗੀਆਂ, ਉਹਨਾਂ ਦੀ ਨੁਮਾਇੰਦਗੀ ਕੀਤੀ ਹੈਗੀ ਹੈ। ਸੋ ਇਹ ਜਿਹੜੇ ਉਹਨਾਂ ਦੇ ਪੋਲ ਸਟ੍ਰੈਟਜਿਸਟ ਸੀਗੇ ਆਪਸ ਤੇ, ਉਹਨਾਂ ਨੇ ਜੋ ਸਲੋਗਨ ਵੀ ਲੈ ਕੇ ਆਏ, ਸਲੋਗਨ ਦਾ ਬੜਾ ਹੁੰਦਾ ਇੱਕ ਸਲੋਗਨ ਦਾ ਜਿਹੜਾ ਜਿਹਨੂੰ ਕਹਿੰਦੇ ਨਾ ਕਿ ਮੇਨ ਸਲੋਗਨ ਹੈਗਾ ਹੈ, ਉਹਦਾ ਇੱਕ ਮੀਨਿੰਗ ਹੁੰਦਾ, ਔਰ ਮੀਨਿੰਗ ਉਹ ਟੈਕਨੀਕਲ ਸੀ। ਉਹਦੇ ਸਾਰੇ ਪੰਜਾਬ ਦੀਆਂ ਕੰਧਾਂ ਤੇ ਜਿੱਥੇ ਇੱਕ ਵਾਰ ਲਿਖਿਆ ਹੁੰਦਾ ਸੀ ਕਿ ਕੇਜਰੀਵਾਲ ਸਾਰਾ ਪੰਜਾਬ ਤੇ ਜਿਹੜਾ, ਦੂਜੇ ਪਾਸੇ ਹੈਗਾ ਕਿ ਪੰਜਾਬ ਚਾਹੁੰਦਾ ਹੈ ਕੈਪਟਨ ਦੀ ਸਰਕਾਰ। ਇਹ ਕਾਂਗਰਸ ਦੀ ਸਰਕਾਰ ਨਹੀਂ, ਕੈਪਟਨ ਦੀ ਸਰਕਾਰ। ਸੋ ਇਸ ਦਾ ਮਤਲਬ ਸਾਫ਼ ਸੀਗਾ ਕਿ ਕੈਪਟਨ ਨੂੰ ਐਕਸੈਪਟੈਂਸ ਹੈਗੀ ਹੈ, ਔਰ ਕੈਪਟਨ ਨੂੰ ਜੇ ਇੱਕ ਰਿਸ਼ਤਾ ਰਿਹਾ ਹਾਈ ਕਮਾਂਡ ਦਾ ਦਿੱਲੀ ਨਾਲ, ਜਦੋਂ ਇਹਨਾਂ ਨੇ ਆਪਰੇਸ਼ਨ ਅਬਿਊਜ਼ ਕਰਨ ਤੋਂ ਬਾਅਦ ਅਸਤੀਫਾ ਦਿੱਤਾ ਹੈਗਾ, ਤਾਂ ਜਦੋਂ ਦਾ ਰਿਕਾਰਡ ਕਿੰਦਰਾ ਜੀ ਨੇ ਕਿਹਾ ਸੀ ਹੀ ਇਜ਼ ਇਮੋਸ਼ਨਲ ਫੂਲ ਕਿ ਜਜ਼ਬਾਤੀ ਬੇਵਕੂਫ ਹੈ, ਸ਼ਖਸੀਅਤ ਹੈਗੀ ਹੈ। ਤੇ ਉਸ ਤੋਂ ਬਾਅਦ ਜਦੋਂ ਵਾਟਰ ਟਰਮੀਨੇਸ਼ਨ ਐਕਟ ਜਿਹੜੀ ਸੀ ਉਹਨੂੰ ਸਕ੍ਰੈਪ ਕੀਤਾ ਸਰਬਸੰਮਤੀ ਨਾਲ ਰਾਜ ਸਭਾ ਆਪਣੇ ਵਿਧਾਨ ਸਭਾ 'ਚ, ਉਸ ਵੇਲੇ ਸੋਨੀਆ ਗਾਂਧੀ ਬਹੁਤ ਔਖੀ ਭਾਰੇ ਹੋਏ ਸੀਗੇ, ਤੇ ਇਹਨਾਂ ਨੇ 6 ਮਹੀਨੇ ਬੋਲਚਾਲ ਬੰਦ ਰੱਖੀ, ਇਹਨੂੰ ਕੈਪਟਨ ਨੂੰ ਨਾ ਟਾਈਮ ਦਿੱਤਾ, ਨਾ ਇਹਨਾਂ ਨੂੰ ਮਿਲੇ ਨਹੀਂ। ਕੋਈ ਕੈਪਟਨ ਸਾਹਿਬ ਕੁਛ ਗੱਲਾਂ ਤਾਂ ਨਾ ਹੈਗੀਆਂ ਉਹ ਜਿਹੜੀਆਂ ਕਿ ਕਾਂਗਰਸ ਤੋਂ ਮਤਲਬ ਵੱਖਰੀਆਂ, ਔਰ ਪੰਜਾਬੀਅਤ ਇੱਕ ਰੀਜਨਲ ਮਤਲਬ ਰੀਜਨਲ ਜਿਹੜਾ ਹੈਗਾ ਨਾ ਨੁਮਾਇੰਦਗੀ, ਜਿਹੜੀ ਖੇਤਰੀ ਹਿੱਤਾਂ ਦੀ ਨੁਮਾਇੰਦਗੀ ਹੈਗੀ ਹੈ, ਉਹ ਕਰਨ ਵਾਲੀ ਹੈ, ਜਾਂ ਸਿੱਖ ਜਜ਼ਬਾਤਾਂ ਦੀ ਨੁਮਾਇੰਦਗੀ ਕਰਨ ਵਾਲੀ ਆ, ਉਹ ਲੋਕਾਂ ਨੇ ਆਪਣੀ ਅੱਖੀਂ ਵੀ ਦੇਖਿਆ ਤੇ ਲੋਕਾਂ ਨੇ ਉਹਦੀ ਹਕੀਕਤ ਜਾਣੂ ਹੈਗੀ ਹੈ। ਸੋ ਮੈਨੂੰ ਤਾਂ ਲੱਗਦਾ ਕਿ ਬੜੀ ਇੰਟਰਸਟਿੰਗ, ਤੁਸੀਂ ਕਹੋਗੇ ਕਿ ਬੜੀ ਕਿੱਦਾਂ ਦਾ ਕਮੈਂਟ ਕਰਿਆ ਕਿ looking at Congress, Captain's attitude towards Congress and daily Janpath and his ability to stand against and by his own personality and presenting best of Punjab, ਤੇ ਇਹ ਨਾ ਪੰਜਾਬ ਸ਼੍ਰੀ ਬਾਈ ਪ੍ਰੋਕਸੀ, ਇਹਨੂੰ ਤੁਸੀਂ ਕਾਂਗਰਸ ਮੁਕਤ ਭਾਰਤ ਦਾ ਇੱਕ ਹਿੱਸਾ ਹੀ ਸਮਝ ਲਓ, ਬਾਈ ਪ੍ਰੋਕਸੀ। ਗੱਲ ਤਾਂ ਬੜੀ ਟੇਢੀ ਹੈਗੀ ਹੈ, ਪਰ ਜੇ ਤੁਸੀਂ ਡੁਗਾਈ ਜਾਓਗੇ ਤੇ ਉਹ ਕਾਂਗਰਸੀ ਲੀਡਰ ਜਿਹੜਾ ਰੀਜਨਲ ਗੱਲ ਕਰਦਾ, ਰੀਜਨ ਦੀ ਗੱਲ ਕਰਦਾ, ਰੀਜਨਲ ਇੰਟਰਸਟ ਦੀ ਗੱਲ ਕਰਦਾ, ਉਹ ਜੇ ਇੰਸਟਾਲ ਹੁੰਦਾ ਹੈਗਾ ਹੈ, ਤਾਂ ਮਤਲਬ ਮੈਨੂੰ ਇਹ ਲੱਗਦਾ ਕਿ ਇਹ ਕੋਈ ਕਾਂਗਰਸ ਵਾਸਤੇ ਵੀ ਇੰਨੀ ਖੁਸ਼ੀ ਵਾਲੀ ਗੱਲ ਨਹੀਂ ਹੈਗੀ ਹੈ। ਬੀਜੇਪੀ ਵਾਸਤੇ ਜਿਹੜਾ ਉਹਦਾ ਏਜੰਡਾ ਹੈਗਾ, ਮੋਦੀ ਸਾਹਿਬ ਨੇ ਕਿਹਾ ਕਿ ਫੁੱਲੀ ਕੋਪਰੇਟ ਤੇ ਹੈ ਉਹ ਹੈ, ਜਿਸ ਤਰ੍ਹਾਂ ਵੋਟਾਂ ਵੀ ਬਹੁਤ ਸਾਰੀਆਂ ਮਤਲਬ ਵੋਟਾਂ ਲਾਸਟ 3-4 ਦਿਨ ਜੋ ਘਟਨਾਵਾਂ ਹੋਈਆਂ, ਉਸ ਦੇ ਨਾਲ ਹੀ ਜੋ ਇੱਕ ਪੂਰਾ ਕੌਨਸ਼ੀਅਸ ਡੈਲੀਬਰੇਟ ਡਿਸੀਜ਼ਨ ਕਰਕੇ ਜਿਹੜਾ ਵੋਟ ਬੈਂਕ ਸੀਗਾ ਬੀਜੇਪੀ ਦਾ, ਉਹ ਕਾਂਗਰਸ ਦੇ ਹੱਕ 'ਚ ਭੁਗਤਿਆ ਜਾਂ ਭੁਗਤਾਇਆ ਗਿਆ ਹੈਗਾ, ਉਹ ਸਾਰਾ ਕੁਛ ਇਹੀ ਸ਼ੋ ਕਰਦਾ ਕਿ ਕੈਪਟਨ ਇਜ਼ ਡਿਫਰੈਂਟ ਫਰੋਮ ਜੋ ਕਾਂਗਰਸ ਬਾਰੇ ਜੋ ਪੰਜਾਬ 'ਚ ਪਰਸੈਪਸ਼ਨ ਹੈ, ਉਹ ਤੋਂ ਕੈਪਟਨ ਡਿਫਰੈਂਟ ਹੈਗੀ ਹੈ। ਬਾਕੀ ਜੋ ਓਵਰਆਲ ਇੰਡੀਅਨ ਸਟੇਟ ਹੈਗਾ, ਉਹਦਾ ਫਰੇਮ ਵਰਕ ਹੈਗਾ ਹੈ,
ਚਾਹੇ ਕੈਪਟਨ ਸਾਹਿਬ ਆ ਜਾਂਦੇ, ਚਾਹੇ ਕੇਜਰੀਵਾਲ ਸਾਹਿਬ ਆ ਜਾਂਦੇ, ਚਾਹੇ ਕੈਪਟਨ ਸਾਹਿਬ ਆਦੇ ਹੈਗੇ, ਚਾਹੇ ਕੇਜਰੀਵਾਲ ਸਾਹਿਬ ਆ ਜਾਂਦੇ, ਚਾਹੇ ਅਕਾਲੀ ਆ ਜਾਂਦੇ, ਜਿਹੜਾ ਬਰੋਡ ਇੰਡੀਅਨ ਸਟੇਟ ਦਾ ਫਰੇਮਵਰਕ ਹੈਗਾ ਹੈ, ਜੋ ਬਰੋਡ ਇੰਡੀਅਨ ਸਟੇਟ ਦੀ ਪਾਲਿਸੀ ਹੈਗੀ ਹੈ, ਮਤਲਬ ਉਹ ਤੋਂ ਕੋਈ ਬਹੁਤਾ ਪਾਸੇ ਨਹੀਂ ਹੋ ਸਕਦਾ। ਉਸੀ ਫਰਕ ਜਿਹੜੇ ਫੌਰੀ ਜਜ਼ਬਾਤੀ ਤਤਕਾਲੀ ਜਜ਼ਬਾਤੀ ਮਸਲੇ ਹੈਗੇ ਹੈ ਜਾਂ ਕੁਝ ਜਿਹੜੇ ਉਹਨਾਂ ਤੇ ਜ਼ਰੂਰ ਰੀਜਨਲ ਮਸਲੇ ਹੈਗੇ ਆ। broadly every party is going to serve the interest of the Indian state, ਜਿਹਦੇ ਚ ਮਤਲਬ ਇਸ ਵੇਲੇ ਜਿਹੜੀ ਸਟੇਟ ਹੈਗੀ ਹੈ ਉਹ ਹਿੰਦੂ ਮੈਜੋਰਿਟੇਰੀਅਨਿਜ਼ਮ ਤੇ ਇੱਕ ਔਰ ਕਾਰਪੋਰੇਟ ਵਰਲਡ ਤੇ ਨੈਸ਼ਨਲਿਜ਼ਮ ਜੀ, ਉਹਦੇ ਮਤਲਬ ਇੱਕ ਕਿੱਦਾਂ ਦਾ ਜਿਹੜਾ ਮਿਸ਼ਰਣ ਹੈਗਾ ਹੈ, ਜਿਹੜਾ ਸੁਮੇਲ ਹੈਗਾ ਹੈ, ਜਦੋਂ ਦੇਸ਼ ਭਗਤੀ ਦਾ, ਅੱਧ ਦੇਸ਼ ਭਗਤੀ ਦਾ ਤੇ ਧਰਮ ਦਾ ਤੇ ਕਾਰਪੋਰੇਟ ਜਿਹੜੀ ਕਾਰਪੋਰੇਟ ਕੈਪੀਟਲ ਹੈਗੀ ਹੈ ਉਹਦਾ ਸੁਮੇਲ ਹੋ ਜਾਂਦਾ, ਤਾਂ ਉਹ ਕਿਸੇ ਵੀ ਦੇਸ਼ ਵਾਸਤੇ ਉਹ ਪਰਿਸ਼ਕਣੀ ਹੁੰਦੀ ਹੈ। ਉਹ ਦੇਸ਼ ਵਿੱਚ ਇੱਕ ਖਾਸ ਤਰ੍ਹਾਂ ਦੀ ਮਤਲਬ ਡਿਕਟੇਟਰਸ਼ਿਪ ਦੇ ਪੈਦਾ ਹੋਣ ਦੇ ਚਾਂਸ ਹੋ ਜਾਂਦੇ ਹੈਗੇ ਹੈ। ਔਰ ਉਹ ਵੀ ਕੁਛ ਮੈਨੂੰ ਲੱਗਦਾ ਬੜਾ ਇਸ ਗੱਲ ਦਾ ਖਰਚਾ ਵੀ ਹੈਗਾ ਹੈ ਕਿ ਜਿਹੜੇ ਕਹਿੰਦੇ ਨੇ ਕਿ ਇੱਕ ਭਾਰਤ ਸ਼੍ਰੇਸ਼ਠ ਭਾਰਤ, ਤੇ ਜੋ ਬੀਜੇਪੀ ਦੀਆਂ ਨੀਤੀਆਂ ਨੇ, ਇਹ ਬੀਜੇਪੀ ਦਾ ਸਲੋਗਨ ਹੈ, ਪਾਰਲੀਮੈਂਟ ਬਹੁਤ ਜ਼ਿਕਰ ਕਰਦੇ ਜੀ, ਸਾਰੇ ਮਿਨਿਸਟਰ, ਸਾਰੇ ਐਮਪੀ ਤੇ ਸਾਰੇ ਮੰਤਰੀ ਜੀ ਵੀ ਕਰਦੇ ਹੈਗੇ ਕਿ ਅਸੀਂ ਬਣਾਉਣਾ ਇੱਕ ਭਾਰਤ ਸ਼੍ਰੇਸ਼ਠ ਭਾਰਤ। ਸੋ ਜਿਸ ਤਰ੍ਹਾਂ ਦੀਆਂ ਨੀਤੀਆਂ ਹੈਗੀਆਂ ਹੈ, ਕਾਰਪੋਰੇਟ ਸੈਕਟਰ ਨੂੰ ਜੋ ਰਿਆਇਤਾਂ ਦਿੱਤੀਆਂ ਗਈਆਂ, ਜੋ ਕਾਰਪੋਰੇਟ ਸੈਕਟਰ ਦੇ ਲੋਨ ਮਾਫ ਕੀਤੇ ਜਾ ਰਹੇ ਹੈਗੇ ਹੈ, ਜੋ ਜਿਹੜਾ ਨਾਨ ਪਰਫੋਰਮਿੰਗ ਸੈਕਟਸ ਹੈ, ਜਿਹੜੇ ਪੈਸੇ ਲੈ ਕੇ ਭਾਰਤੀ ਬੈਂਕਾਂ ਦੇ NPA ਜਿਹੜੇ ਹੈਗੇ 6 ਲੱਖ ਕਰੋੜ ਹੈਗਾ, ਉਹਦੇ ਮਾਫ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹੈਗੀਆਂ। ਤੇ ਦੂਜੇ ਪਾਸੇ ਕਿਸਾਨੀ ਤੇ ਕੁਛ ਲੱਖ ਕਰੋੜ ਦਾ ਕਰਜ਼ਾ ਸਾਰੇ ਹਿੰਦੁਸਤਾਨ 'ਚ, ਉਹਦੇ ਬਾਰੇ ਕਹਿੰਦੇ ਅਸੀਂ ਨਹੀਂ ਮੋੜ ਸਕਦੇ ਵੀ ਤਾਂ ਇਕੋਨਮੀ ਕਰੈਸ਼ ਹੋ ਜਾਊਗੀ ਜੇ ਕਿਸਾਨਾਂ ਨੂੰ MSP ਦਿੱਤਾ ਜਾਂਦਾ ਥਰੂ ਸਵਾਮੀਨਾਥਨ ਕਮਿਸ਼ਨ, ਤਾਂ ਇਸ ਨਾਲ ਸਾਡੀ ਇਕੋਨਮੀ ਕਰੈਸ਼ ਹੋ ਜਾਊਗੀ। ਸੋ ਇਹ ਜੋ ਨੀਤੀਆਂ ਨੇ ਪ੍ਰੋ ਕਾਰਪੋਰੇਟ ਨੀਤੀਆਂ ਨੇ, ਉਹਨਾਂ ਦਾ ਨਾ ਤਾਂ ਇਹ ਦੇਸ਼ ਸ਼੍ਰੇਸ਼ਠ ਬਣ ਲੱਗਿਆ ਜੀ, ਤੇ ਜੋ ਬਾਕੀ ਪੋਲੀਟੀਕਲ ਤੇ ਸੋਸ਼ਲ ਜੋ ਪਾਲਿਸੀਜ਼ ਨੇ, ਜੋ ਸੋਸ਼ਲ ਏਜੰਡਾ ਹੈਗਾ ਜਾਂ ਪੋਲੀਟੀਕਲ ਏਜੰਡਾ ਹੈਗਾ, ਉਹਦੇ ਤੇ ਜੋ ਯੋਗੀ ਆਦਿੱਤਿਆਨਾਥ ਜਾਂ CM ਬਣਨਾ ਜਾਂ ਜਿਹੜੇ ਹੋਰ ਫਰਿੰਜ ਐਲੀਮੈਂਟਸ ਹੈਗੇ ਹੈ ਹਿੰਦੂਤਵਾ ਦੇ, ਚਾਹੇ ਬਜਰੰਗ ਦਲ ਹੈ, ਚਾਹੇ ਉਹ ਵਿਸ਼ਵ ਹਿੰਦੂ ਪਰਿਸ਼ਦ ਹੈ, ਚਾਹੇ ਉਹ ਪੁਲਿਸ ਐਕਸਪਾਇਰਡ ਹੈਗੇ ਹੈ, ਚਾਹੇ ਸਨਾਤਨ ਸੰਸਥਾ ਹੈਗੀ ਹੈ, ਚਾਹੇ ਉਹ ਮਤਲਬ ਹਿੰਦੂ ਮਹਾਸਭਾ ਹੈਗੀ ਹੈ, ਚਾਹੇ ਹੋਰ ਇਸ ਤਰ੍ਹਾਂ ਦੀਆਂ ਦਰਜਨਾਂ ਹੀ ਸੰਸਥਾਵਾਂ ਨੇ ਜਿਨ੍ਹਾਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਹੋਈ ਹੈ ਕਿ ਉਹ ਜੋ ਮਰਜ਼ੀ ਕਰਨ ਤੇ ਉਹਨਾਂ ਤੇ ਮਤਲਬ ਜਿਹੜਾ ਸ਼ਿਕੰਜਾ ਨਹੀਂ ਕੱਸ ਰਹੇ ਨੇ। ਪਿਛਲੇ 3 ਸਾਲ ਤੋਂ ਸ਼ੁਰੂ ਦਿੱਕਤ ਸ਼ਾਇਦ ਅੱਜ ਕਰਕੇ ਕੱਲ੍ਹ ਕਰਨਗੇ। ਇੱਕ ਛੋਟਾ ਜਿਹਾ ਬਿਆਨ ਦੇ ਕੇ ਰੋਹਿਤ ਗੁੱਲਾ ਦੇ ਕੇਸ ਵਿੱਚ ਇੱਕ ਛੋਟਾ ਜਿਹਾ ਬਿਆਨ ਦੇ ਕੇ ਬੀਫ ਕੰਟਰੋਵਰਸੀ ਤੇ ਉਹਦੇ ਨਾਲ ਜਿਹੜਾ ਖਹਿਰਾ ਨਹੀਂ ਛੁੱਟਦਾ ਹੈਗਾ ਜਿੱਧਰ ਜਾ ਰਹੇ ਨੇ, ਤੇ ਨਾ ਇਹ ਭਾਰਤ ਨੂੰ ਇੱਕ ਰਹਿਣ ਦੇਣਾ ਹੈਗਾ ਤੇ ਨਾ ਇਹਨਾਂ ਦਾ ਭਾਰਤ ਨੂੰ ਸ਼੍ਰੇਸ਼ਠ ਬਣ ਦੇਣਾ ਹੈਗਾ। ਭਾਰਤ ਨੇ ਜੇ ਇੱਕ ਰਹਿਣਾ ਹੈਗਾ ਹੈ ਤਾਂ ਭਾਰਤ ਨੂੰ ਫੈਡਰਲ ਸਕੂਲਾਂ ਦੇ ਚੱਲਦਿਆਂ ਹੋਏ ਜਿਹੜੀ ਯੂਨੀਅਨ ਡਾਇਵਰਸਿਟੀ 'ਚ ਯੂਨਿਟੀ ਨੂੰ ਦੌੜ ਤੇ ਡਾਇਵਰਸਿਟੀ ਦੀ ਕਦਰ ਕਰਦਿਆਂ ਹੋਇਆ, ਡਾਇਵਰਸਿਟੀ ਨੂੰ ਪੂਰੇ ਖੁੱਲ੍ਹੇ ਸਮਾਜ ਉੱਤੇ ਪੂਰੇ ਡੈਮੋਕ੍ਰੇਸੀ ਜਾਂ ਜਮਹੂਰੀਅਤ ਦੇਣ ਤੋਂ ਬਗੈਰ ਭਾਰਤ ਇੱਕ ਨਹੀਂ ਰਹਿ ਸਕਦਾ ਹੈਗਾ। ਜਿਹੜੀ ਫੋਰਸ ਯੂਨਿਟੀ ਹੈਗੀ ਹੈ ਉਹ ਕੋਈ ਯੂਨਿਟੀ ਨਹੀਂ ਹੁੰਦੀ, ਜਿਹੜੀ ਯੂਨਿਟੀ ਬਾਈ ਚੋਇਸ ਹੈਗੀ ਹੈ, ਯੂਨਿਟੀ ਜਿਹੜੀ ਖੁਸ਼ੀ ਜਿਹੜੀ ਯੂਨਿਟੀ ਹੁੰਦੀ ਹੈਗੀ ਹੈ, ਮਤਲਬ ਇੱਕ ਲਿਬਰਟੀ ਤੋਂ ਆਜ਼ਾਦੀ ਦੀ ਯੂਨਿਟੀ ਹੁੰਦੀ ਹੈ, ਯੂਨਿਟੀ ਉਹੀ ਹੁੰਦੀ ਹੈਗੀ ਹੈ। ਸੋ ਇਸ ਕਰਕੇ ਨਾ ਇਹ ਬੜੀ ਕਾਫੀ ਹਿੰਦੁਸਤਾਨ ਵਾਸਤੇ, ਘੱਟ ਗਿਣਤੀਆਂ ਵਾਸਤੇ, ਮੈਂ ਤਾਂ ਕਹਿੰਦਾ ਬਹੁਤ ਗਿਣਤੀਆਂ ਵਾਸਤੇ ਜਿਹੜੇ ਭੁਲੇਖਾ ਹੈ ਕਿ ਸਾਡਾ ਸਾਡਾ ਰਾਜ ਆ ਗਿਆ, ਬਿਲਕੁਲ ਭੁਲੇਖਾ ਹੈਗਾ। ਜੇ ਹੁਣ ਕੋਈ ਕਵੇ ਕਿ ਮੁਸਲਮਾਨਾਂ ਨੇ ਸਭ ਤੋਂ ਵੱਧ ਰਾਜ ਕੀਤਾ, ਮੁਸਲਮਾਨਾਂ ਨੇ ਰਾਜ ਨਹੀਂ ਕੀਤਾ, ਮੁਸਲਮਾਨ ਰਾਜਿਆਂ ਨੇ ਰਾਜ ਕੀਤਾ। ਮੁਸਲਮਾਨ ਜਨਤਾ ਦਾ ਉਦੋਂ ਵੀ ਇਹੀ ਹਾਲ ਸੀਗਾ, ਜਿਹੜੀ ਮੁਸਲਮ ਆਵਾਮ ਸੀਗੇ ਉਦੋਂ ਵੀ ਉਹਨਾਂ ਪੈਰਾਂ ਵਿੱਚ ਜੁੱਤੀ ਨਹੀਂ ਸੀਗੀ ਤੇ ਸਿਰਾਂ ਤੇ ਉਹਦੇ ਪੱਟ ਨਹੀਂ ਸੀ, ਖਾਣ ਨੂੰ ਰੋਟੀ ਨਹੀਂ ਸੀਗੀ। 700 ਸਾਲ ਮੁਸਲਮਾਨ ਰਾਜਿਆਂ ਨੇ ਰਾਜ ਕੀਤਾ। ਜੇ ਕਿਸੇ ਹਿੰਦੂ ਨੂੰ ਲੱਗਦਾ ਹੈ ਭੁਲੇਖਾ ਕਿ ਮੇਰਾ ਰਾਜ ਆ ਗਿਆ, ਤਾਂ ਹਿੰਦੂ ਦਾ ਰਾਜ ਨਹੀਂ ਆਇਆ, ਇਹ ਹਿੰਦੂ ਰਾਜਿਆਂ ਦਾ ਰਾਜ ਆਇਆ ਹੈਗਾ। ਸੋ ਇਸ ਕਰਕੇ ਨਾ ਜੀ ਇਹ ਜਿਹੜੇ ਹਿੰਦੂ ਮੈਜੋਰਟੀ ਵਾਸਤੇ ਵੀ ਜਿਹੜਾ ਭਾਈਚਾਰਾ ਹੈਗਾ, ਜਿਹੜੇ ਦਲਿਤ ਹੈਗੇ ਹੈ ਤੇ ਜਿਹੜੇ ਗਰੀਬ ਨੇ, ਜਿਹੜੇ ਪਛੜੇ ਹੋਏ ਨੇ, ਜਿਹੜੇ OBC ਹੈ, ਉਹਨਾਂ ਵਾਸਤੇ ਵੀ ਇਹ ਸੋਚਣ ਦਾ ਸਮਾਂ ਹੈਗਾ ਕਿ ਜੇ ਉਹਨਾਂ ਨੂੰ ਸਹੀ ਦਿਸ਼ਾ ਵਿੱਚ ਤੁਰਨਾ ਚਾਹੀਦਾ, ਸੋਚਣਾ ਚਾਹੀਦਾ ਹੈਗਾ। ਜਿਹੜੀ ਘੱਟਗਿਣਤੀਆਂ ਪ੍ਰਤੀ ਜੋ ਨਫ਼ਰਤ ਦਾ ਮਾਹੌਲ ਬਣਾਇਆ ਜਾ ਰਿਹਾ ਹੈਗਾ, ਜੋ ਦਲਿਤਾਂ ਪ੍ਰਤੀ ਇੱਕ ਨਫ਼ਰਤ ਦਾ ਮਾਹੌਲ ਬਣਾਇਆ ਜਾ ਰਿਹਾ, ਚਾਹੇ ਉਸ ਤਰ੍ਹਾਂ ਸੀਨੀਅਰ ਐਗਜ਼ਾਮਪਲਾਂ ਕੋਰਸ ਕਰਦਾ ਹੈਗਾ, ਜੋ ਔਰਤਾਂ ਪ੍ਰਤੀ ਨਫ਼ਰਤ ਦਾ ਮਾਹੌਲ ਬਣਾਇਆ ਜਾ ਰਿਹਾ ਹੈਗਾ ਹੈ। ਤੇ ਇਹ ਔਰ
जो पिछली जी हिंदूइज्म को सख्त करने की कोशिश की जा रही है उन्होंने धारनावां जो बिल्ला जा चुकिया ने तो यह हिंदुओं वास्ते भी जी बैकवर्ड मोशन हैगी है समाज ਜਿਹੜੇ समाज को पिछल मोड़ा दिता जा रहा है वो कोई खरी गल नहीं हैगी है वो देश में पिछे भी जाऊगी हिंदुओं पिछे भी जाऊगी आने वाली पीढ़ियों पिछे भी जाऊगी तो मेजोरिटी जी पापूलेशन है हिंदू पापूलेशन है उन्होंने भी समझ लेना चाहिए कि ये कोई उनका राज नहीं ये राजे का राज है जी बिल्कुल आबादियां दानिया राज है उन्होंने वास्ते राज में कुछ नहीं रखे सवाए जी होर ज्यादा जी अनपढ़ता जहालत बीमारी भुखमरी वो जो देश का हाल है उन्होंने मुक्ति इसी गल चाहिए कि सारिया पपीता सारिया जाता सारे धर्म मतलब उन्होंने खुले समाज सब सारे बराबरी अधिकार के उडारी बनने मौके दिते जाए जी बिल्कुल डॉक्टर गांधी तुहाडा बहुत बहुत धन्यवाद तुसीं इह सारे इशू दे उपर अपना समा कढ के साडे दर्शकां दे नाल अपने विचार साझे कीते आ साडा समा समाप्ति दे वल जा रहा कुछ क्वेश्चनस मैं होर भी पुछना चाहुंदा सी तुहानूं पंजाब दी सियासत दे हवाले नाल पर वो फिर कदे असीं उहदे बारे गलबात करांगे सो तुहाडा बहुत बहुत धन्यवाद डॉक्टर गांधी अज इत्थे ही तुहाडे कोलों इजाजत चाहांगे जी वाहिगुरू जी का खालसा वाहिगुरू जी की फतेह जी व्यूअर्स ये सन डॉक्टर धर्मवीर गांधी पटियाले तो मैंबर पार्लीमेंट जिन्हां दा यही कहना हैगा कि जिस हिसाब नाल यह भारत की जो नीति चल रही है जिहड़ी आइडियोलॉजी भारत नूं रन कर रही है इन्हां ने भारत नूं इकट्ठियां नहीं रहन देना ते जिथे तक पंजाब की गल हैगी है हालांकि कैप्टन अमरिंदर सिंह दे विच डॉक्टर गांधी मनदे आ कि कुछ जिहड़े रीजनल तत्थ हुंदे आ सिखां दे नाल जुड़े हुए जां पंजाब दे नाल जुड़े हुए वो जरूर उन्हां दे विच देखण नूं मिलदे ने बट अल्टीमेटली उत्थे कोई भी आवे केजरीवाल होवे जां कैप्टन अमरिंदर सिंह होण ओह जिहड़े सेंटर दे हित हैगे आ उन्हां नूं ही सर्व करनगे ते जिहड़ी यह नीति हैगी आ यह ईवन जिहड़ी मेजोरिटी हिंदू कम्यूनिटी हैगी आ उन्हां नूं भी कोई लाभदायक नहीं साबित होवेगी आउण वाले समय दे विच सो अज दा जिहड़ा शो हैगा असीं ਉਹਨੂੰ ਇੱਥੇ ਹੀ समाप्त करदे हां ਜਾਂਦੇ ਜਾਂਦੇ मैं एक ਤੁਹਾਡੇ चरणों ਦੇ ਵਿੱਚ ਬੇਨਤੀ ਕਰਦਿਆਂ कि सानू इस TV 84 ਦੇ ਕਾਰਜ ਨੂੰ ਚੱਲਦਾ ਰੱਖਣ ਦੇ ਲਈ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ ਸਾਨੂੰ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋ ਇੱਥੇ ਸਮਾਪਤ ਕਰਦੇ ਹਾਂ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ